ਹੁਣ ਖਬਰਾਂ ਵਿਸਥਾਰ ਨਾਲ। 15 ਅਪ੍ਰੈਲ 2016 ਨੂੰ ਗੁਰਦੁਆਰਾ ਸਿੱਖ ਸੰਗਤ ਆਫ ਵਰਜੀਨੀਆ ਵਿਖੇ ਗਿਆਨੀ ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਅੰਮ੍ਰਿਤ ਸੰਚਾਰ ਅਤੇ ਸਿੱਖ ਰਹਿਤ ਮਰਿਆਦਾ ਦੀ ਕੀਤੀ ਗਈ ਉਲੰਘਣਾ ਖਿਲਾਫ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਪੰਥਕ ਜਥੇਬੰਦੀਆਂ ਅਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਹਰ ਵੀਕਐਂਡ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੰਥਕ ਆਗੂਆਂ ਨੇ ਇਹ ਐਲਾਨ ਕੀਤਾ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵੱਲੋਂ ਜਦੋਂ ਤੱਕ ਇਸ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਇੱਥੇ ਸਾਰੇ ਜਾਣੇ ਸ਼ੈਂਟਲੀ ਦੇ ਵਿੱਚ 3901 ਸੈਂਟਰ ਵਿਊ ਡਰਾਈਵ ਤੇ ਇਕੱਠੇ ਹੋਏ ਆ, ਜਿੱਥੇ ਪਿੱਛੇ ਜਾ ਕੁਲਦੀਪੇ ਨੇ ਅਪ੍ਰੈਲ ਦੀ 15 ਤਰੀਕ ਨੂੰ ਸੋ ਕਾਲਡ ਅੰਮ੍ਰਿਤ ਸੰਚਾਰ ਕੀਤਾ ਸੀਗਾ, ਜਿਹਦੇ ਵਿੱਚ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ 3 ਬਾਣੀਆਂ ਜਾਪ ਸਾਹਿਬ, ਚੌਪਈ ਸਾਹਿਬ ਅਤੇ ਸਵਈਏ ਨਹੀਂ ਪੜ੍ਹੇ ਸੀਗੇ। ਅਸੀਂ ਮਈ ਦੀ 29 ਤਰੀਕ ਤੋਂ ਲੱਗ ਕੇ ਸਿੰਘ ਸਭਾ ਵਾਲੇ ਸਾਰੇ ਸੱਜਣ, ਸਾਰੀ ਸੰਗਤ ਇੱਥੇ ਆ ਕੇ ਉਸ ਦੇ ਨਾਂ ਤੇ ਵਿਰੋਧ ਕਰਦੇ ਰਹੇ ਹਾਂ। ਤਕਰੀਬਨ ਇਹ ਸਾਡਾ 17ਵਾਂ ਜਾਂ 18ਵਾਂ ਸੰਡੇ ਹੈ ਤੇ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਦੇਖੋ ਸੰਗਤ ਬਾਹਰੋਂ ਨਿਊ ਜਰਸੀ ਤੋਂ, ਪੈਂਸਲਵੇਨੀਆ ਤੋਂ, ਨਿਊਯਾਰਕ ਤੋਂ ਵੀ ਆਈ ਹੈ ਅਤੇ ਇੱਥੇ ਦੀ ਸੰਗਤ ਕਾਫੀ ਹੈ ਤੇ ਇਸ ਚੀਜ਼ ਦਾ ਵਿਰੋਧ ਸਾਨੂੰ ਬਹੁਤ ਕਰਨਾ ਬਣਦਾ ਹੈ ਤਾਂ ਕਿ ਅਸੀਂ ਸਿੱਖ ਸੰਗਤ ਵਿੱਚ ਇਹ ਦੱਸ ਸਕੀਏ ਕਿ ਇਹਨੇ ਜੋ ਕੰਮ ਕੀਤਾ ਹੈ ਗਲਤ ਕੀਤਾ ਹੈ। ਇਹਨੇ ਬੇਸਿਕਲੀ ਕਿਹਾ ਹੈ ਕਿ ਅਸੀਂ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਉੱਪਰ ਹੈ ਔਰ ਜੋ ਇਹਨੇ ਕੀਤਾ ਹੈ ਉਹ ਸਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ 1699 ਤੋਂ ਮਰਿਆਦਾ ਚਲਾਈ ਸੀਗੀ 5 ਬਾਣੀਆਂ ਦੀ ਔਰ ਅੰਮ੍ਰਿਤ ਸੰਚਾਰ ਦੀ, ਉਸ ਨੂੰ ਇਸ ਬੰਦੇ ਨੇ ਭੰਗ ਕੀਤਾ ਹੈ ਔਰ ਸੰਗਤਾਂ ਦਾ ਬਹੁਤ ਜ਼ਿਆਦਾ ਰੋਸ ਇਸ ਖਿਲਾਫ ਹੈ ਔਰ ਅਸੀਂ ਇੱਥੇ ਉਦੋਂ ਤੱਕ ਆਉਂਦੇ ਰਵਾਂਗੇ ਔਰ ਪ੍ਰੋਟੈਸਟ ਕਰਦੇ ਰਵਾਂਗੇ ਇਸ ਦੇ ਵਿਰੁੱਧ ਜਦੋਂ ਤੱਕ ਇਹ ਕੋਈ ਆਪਣੇ ਜਿਹੜੇ ਹੈ ਮਰਿਆਦਾਵਾਂ ਨਹੀਂ ਬਦਲ ਲੈਂਦਾ ਔਰ ਸੰਗਤ ਤੋਂ ਮਾਫੀ ਨਹੀਂ ਮੰਗ ਲੈਂਦਾ ਔਰ ਅਕਾਲ ਤਖਤ ਤੇ ਜਾ ਕੇ ਮਾਫੀ ਆਪਣੇ ਆਪ ਨੂੰ ਭੁੱਲ ਨਹੀਂ ਬਖਸ਼ਾ ਲੈਂਦਾ। ਸਭ ਤੋਂ ਪਹਿਲਾਂ ਤਾਂ TV 84 ਦਾ ਧੰਨਵਾਦ ਹੈ ਜੋ ਕਿ ਸੇਵਾ ਨਿਭਾਉਣ ਇੱਥੇ ਆਏ ਹਨ ਤੇ ਸਾਰੀਆਂ ਸਿੱਖ ਸੰਗਤਾਂ ਜੋ ਕਿ ਦੂਰੋਂ ਨੇੜਿਓਂ ਚੜ੍ਹ ਕੇ ਅੱਜ ਇੱਥੇ ਸਾਡੇ ਵਿੱਚ ਪਹੁੰਚੀਆਂ ਹਨ, ਕਿਉਂਕਿ ਇਹ ਜਿਹੜਾ ਪ੍ਰੋਟੈਸਟ ਸੀ ਅਸੀਂ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਾਥ ਦੇ ਰਹੇ ਹਾਂ ਵਰਜੀਨੀਆ ਦੇ ਸਿੰਘਾਂ ਦਾ ਤੇ 42 ਗੁਰਦੁਆਰੇ ਤਕਰੀਬਨ ਸਾਡੀ ਹਮਾਇਤ ਕਰ ਰਹੇ ਹਨ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੀ ਤੇ ਅੱਜ ਇਹ ਨੁਮਾਇੰਦੇਨਾ ਇਕੱਠ ਸਪੈਸ਼ਲ ਤੌਰ ਤੇ ਕੀਤਾ ਗਿਆ ਹੈ ਤਾਂ ਜੋ ਅਸੀਂ ਇਸ ਮੁੱਦੇ ਦੀ ਗੰਭੀਰਤਾ ਨੂੰ ਉਭਾਰ ਸਕੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੇ ਸਮੇਂ ਵਿੱਚ ਵਰਜੀਨੀਆ ਦੇ ਗੁਰਦੁਆਰਾ ਸਾਹਿਬ ਵਿਖੇ ਕੁਲਦੀਪ ਸਿੰਘ ਹੋਰਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਜੋ ਇੱਕ ਸਿੱਖ ਰਹਿਤ ਮਰਿਆਦਾ ਦਾ ਘਾਣ ਕੀਤਾ ਹੈ ਤੇ 5 ਬਾਣੀਆਂ ਨੂੰ ਚੈਲੰਜ ਕਰਨ ਦਾ ਹੌਸਲਾ ਚੁੱਕਿਆ ਹੈ, ਅਸੀਂ ਅੱਜ ਉਹਦੇ ਖਿਲਾਫ ਖੜੇ ਹੋਏ ਹਾਂ। ਮੈਂ ਸਮਝਦਾ ਇਸ ਤੋਂ ਕਲੀਅਰ ਹੋ ਜਾਂਦਾ ਹੈ, ਇੱਕ ਤੇ ਪਹਿਲੇ ਇਹ ਬੜੀ ਮਿਸਲੀਡਿੰਗ ਐਕਟ ਹੈਗਾ ਉਹਨਾਂ ਦੇ ਬਿਹਾਫ ਤੇ, ਦੂਸਰੀ ਗੱਲ ਹੁਣ ਇਹ ਸਾਫ਼ ਦਰਸਾਉਂਦਾ ਹੈ ਵੀ ਉਹ ਪੰਥ ਦੋਖੀ ਤਾਕਤਾਂ ਦੇ ਹੱਥ ਦੇ ਵਿੱਚ ਖੇਡ ਰਹੇ ਹਨ, ਕਿਉਂਕਿ ਅੱਜ ਪੰਥ ਨੂੰ ਇੱਕ ਸਾਰਤਾ ਦੀ ਲੋੜ ਹੈ, ਅੱਜ ਪੰਥ ਨੂੰ ਇਕੱਠੇ ਕਰਨ ਦੀ ਜਦ ਲੋੜ ਹੈ ਜਿੱਥੇ ਸਾਡੇ ਖਿਲਾਫ ਬਾਹਰਲੀਆਂ ਤਾਕਤਾਂ ਵੀ ਕੰਮ ਕਰ ਰਹੀਆਂ ਹਨ। ਤੇ ਮੈਂ ਸਮਝਦਾ ਵੀ ਇਸ ਮੌਕੇ ਦੇ ਉੱਤੇ ਪੰਥ ਨੂੰ ਖੇਰੂ ਕਰਨ ਵਾਲੀ ਜੋ ਸਟ੍ਰੈਟਜੀ ਅਪਣਾਈ ਜਾ ਰਹੀ ਹੈ ਉਹ ਬੜੀ ਹੀ ਘਾਤਕ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ। ਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਅਸੀਂ 3 ਮਤੇ ਵੀ ਪਾਏ ਹਨ, ਜਿਨ੍ਹਾਂ ਵਿੱਚ ਪਹਿਲੇ ਸੀ ਵੀ ਅਸੀਂ ਪ੍ਰੋਟੈਸਟ ਕਰਨ ਆਈਏ, ਜੋ ਕਿ ਸਾਰੀਆਂ ਸੰਗਤਾਂ ਹੁੰਮ-ਹੁਮਾ ਕੇ ਵੱਡੀ ਗਿਣਤੀ ਵਿੱਚ ਅੱਜ ਇੱਥੇ ਪਹੁੰਚੀਆਂ ਹਨ। ਦੂਜਾ ਵੀ ਅਸੀਂ ਚਾਹੁੰਦੇ ਹਾਂ ਕੁਲਦੀਪ ਸਿੰਘ ਦਾ ਪੋਲੀਟੀਕਲ, ਪੰਥਕ ਤੇ ਪਰਸਨਲ ਲੈਵਲ ਤੇ ਬਾਈਕਾਟ ਕੀਤਾ ਜਾਏ। ਤੇ ਤੀਜੀ ਸਾਡੀ ਬੇਨਤੀ ਸਾਰੇ ਹੀ ਗੁਰੂ ਘਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਓ ਪੰਥ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਤੇ ਪੰਥਕ ਰਹਿਤ ਮਰਿਆਦਾ ਤੇ ਪਹਿਰਾ ਦਈਏ ਜਦ ਤੱਕ ਕਿ ਕੌਮੀ ਘਰ ਸਾਡਾ ਖਾਲਿਸਤਾਨ ਨਹੀਂ ਬਣਦਾ, ਕਿਉਂਕਿ ਇਹ ਮਸਲੇ ਬੜੇ ਹੀ ਨਾਜ਼ੁਕ ਹਨ, ਪਲੱਸ ਇਹ ਇੰਟਰਨਲ ਸਾਡੇ ਘਰ ਦੇ ਮਸਲੇ ਹਨ। ਆਓ ਇਹਨਾਂ ਨੂੰ ਬੈਠ ਕੇ ਅਸੀਂ ਤਾਂ ਹੀ ਸੁਲਝਾ ਸਕਦੇ ਹਾਂ ਜਦ ਸਾਡੇ ਤੇ ਬਾਹਰਲੀ ਤਾਕਤਾਂ ਦਾ ਪ੍ਰਕੋਪ ਨਹੀਂ ਹੋਏਗਾ। ਤੇ ਆਓ ਸਾਰੇ ਇਕਸਾਰਤਾ ਦੇ ਨਾਲ ਇਕਜੁੱਟ ਹੋ ਕੇ ਅਸੀਂ ਪੰਥਕ ਯੂਨਿਟੀ ਵਾਲੇ ਪਾਸੇ ਵਧੀਏ ਤੇ ਇਹੋ ਜਿਹੇ ਕੰਮ ਕਰਨੇ ਛੱਡੀਏ। ਸਮੂਹ ਸਾਧ ਸੰਗਤ ਨੂੰ ਦੱਸਣਾ ਚਾਹਾਂਗੇ ਕਿ ਜੋ ਪ੍ਰੋਟੈਸਟ ਪਿਛਲੇ 3 ਮਹੀਨੇ ਤੋਂ ਚੱਲ ਰਿਹਾ ਹੈ ਉਸ ਦੇ ਵਿੱਚ ਅੱਜ ਦੂਰ ਦਰਾੜੇ ਤੋਂ ਸੰਗਤਾਂ ਨੇ ਪੁੱਜ ਕੇ ਹਿੱਸਾ ਪਾਇਆ ਹੈ ਤਾਂ ਜੋ ਪੰਥ ਨੂੰ ਦੱਸ ਸਕੀਏ ਕਿ ਕੁਲਦੀਪ ਨੇ ਜੋ ਕੀਤਾ ਹੈ ਉਹ ਬਿਲਕੁਲ ਗਲਤ ਹੈ, ਗੁਰਮਰਿਆਦਾ ਦਾ ਘਾਣ ਕੀਤਾ ਗਿਆ ਹੈ ਔਰ ਅਕਾਲ ਤਖਤ ਦੇ ਜਥੇਦਾਰ ਸਰਬੱਤ ਖਾਲਸਾ ਵੱਲੋਂ ਸਥਾਪਿਤ ਕੀਤੇ ਹੋਇਆਂ ਨੂੰ ਵੀ ਚਿੱਠੀ ਲਿਖੀ ਗਈ ਹੈ ਔਰ ਉਹਨਾਂ ਦੀ ਚਿੱਠੀ ਤੇ ਇਹ ਦੱਸਿਆ ਗਿਆ, ਉਹਨਾਂ ਜਵਾਬ ਦੇ ਵਿੱਚ ਦੱਸਿਆ ਹੈ ਕਿ 26 ਤਰੀਕ ਨੂੰ ਇਸ ਦਾ ਫੈਸਲਾ ਦਿੱਤਾ ਜਾਏਗਾ। ਸੋ ਸਮੂਹ ਸਾਧ ਸੰਗਤ ਵੱਲੋਂ 26 ਤਰੀਕ ਤੱਕ ਪ੍ਰੋਟੈਸਟ ਇਵੇਂ ਹੀ ਜਾਰੀ ਰਹਿਣਗੇ ਹਰ ਐਤਵਾਰ ਨੂੰ
ਤੇ 26 ਤਰੀਕ ਤੋਂ ਬਾਅਦ ਜੋ ਜਥੇਦਾਰ ਸਾਹਿਬ ਹੋਣਾ ਦਾ ਸੰਦੇਸ਼ ਹੈ ਉਸ ਤੇ ਪਹਿਰਾ ਦਿੱਤਾ ਜਾਏਗਾ। ਨਾਲ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਅੱਜ ਮੀਡੀਆ ਵਾਲੇ ਵੀਰ ਇਹਨਾਂ ਦੇ ਕੋਲ ਪਹੁੰਚੇ ਕਿ ਤੁਸੀਂ ਆਪਣੀ ਸਾਈਡ ਦੱਸੋ, ਤਾਂ ਇਹਨਾਂ ਨੇ ਆ ਕੇ ਕੈਮਰੇ ਤੇ ਹੱਥ ਮਾਰਿਆ। ਜੋ ਕੁਲਦੀਪ ਦਾ ਬੇਟਾ ਹੈ ਉਸਨੇ ਆ ਕੇ ਕੈਮਰੇ ਨੂੰ ਬੰਦ ਕਰ ਦਿੱਤਾ ਤੇ ਕਿਹਾ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਤੁਸੀਂ ਇੱਥੇ ਇਲੀਗਲੀ ਆਏ ਹੋ, ਰਿਕਾਰਡਿੰਗ ਨਹੀਂ ਕਰਨ ਦੇਣੀ। ਸੋ ਇੰਨੀ ਕਿ ਸਹਿਣਸ਼ੀਲਤਾ ਦੇ ਲੋਕ ਮਾਲਕ ਨੇ ਔਰ ਇਹ ਆਪਣਾ ਸੰਗਤਾਂ ਨੂੰ ਪ੍ਰਭਾਵ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ, ਪਰ ਵਾਇਲੈਂਸ ਇਜ਼ ਨਾਟ ਦੀ ਆਨਸਰ। ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਜਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।